ਸਰਹੱਦ ਨੂੰ ਜਿਹੜਾ ਪਾਰ ਕੀਤਾ ਉੱਥੇ ਇੱਕ ਕੁੱਲੀ ਸੀ। ਆਮ ਲੋਕਾਂ ਸਾਰਿਆਂ ਦੀਆਂ ਮਿੰਨਤਾਂ ਕਰ ਰਿਹਾ ਸੀ, ਜੋ ਕਿ ਗੁਰਸਿੱਖ ਵੀ ਸੀਗੇ। ਚਲੋ ਅਸੀਂ ਤਾਂ ਨਹੀਂ ਗਏ, ਮਤਲਬ ਸਿੱਖੀ 'ਚ ਸੰਪੂਰਨ ਨਹੀਂ ਗਏ, ਪਰ ਜਿਹੜੇ ਹੋਰ ਵੀ ਸੀਗੇ ਉਹਨਾਂ ਦੀਆਂ ਮਿੰਨਤਾਂ ਕਰ ਰਿਹਾ ਸੀ ਕਿ ਮੈਨੂੰ ਮੇਰੇ ਤੇ ਸਮਾਨ ਢੋਲੋ, ਕਿਉਂਕਿ ਬਾਰਡਰ ਬੰਦ ਰਿਹਾ ਵਾ ਕਰੋਨਾ ਕਰਕੇ, ਤੇ ਸਾਡੇ ਜਿਹੜੀ ਆ ਭੁੱਖਮਰੀ ਬਹੁਤ ਸਾਨੂੰ। ਤੇ ਉਹ ਆਮ ਵੀ ਸਾਡਾ ਸਮਾਨ ਰੱਖ ਲਓ, ਸਾਨੂੰ ਕੋਈ 10-20 ਰੁਪਏ ਦੇ ਦਿਓ। ਤੇ ਮੈਂ ਜੇਬ 'ਚੋਂ ਪੈਸੇ ਕੱਢੇ ਤੇ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਮੇਰੇ ਤੋਂ ਪੈਸੇ ਨਹੀਂ ਲਏ। ਉਹ ਕਹਿੰਦਾ ਜੇ ਸਮਾਨ ਰੱਖੇਗਾ ਤੇ ਲੈਣੇ ਆ। ਤਾਂ ਮੈਂ ਮਨ 'ਚ ਸੋਚਿਆ, ਮੈਂ ਕਿਹਾ ਜੇ ਸਾਡਾ ਇੰਡੀਆ ਹੁੰਦਾ ਤਾਂ ਉਹਨੇ ਕਹਿੰਦਾ ਯਾਰ ਫੜਾ ਜਿੰਨੇ ਆਉਂਦੇ ਆਉਣ ਦੇ, ਤੇ ਕੋਈ ਚੱਕਰ ਨਹੀਂ ਹੈਗਾ ਗਾ। ਪਰ ਉਸ ਬੰਦੇ ਦੀ ਮੈਂ ਇਮਾਨਦਾਰੀ ਨੂੰ ਸਲਾਮ ਕਰਦਾ, ਕਿਉਂਕਿ ਉਹਨੇ ਜੋ ਦਰਿਆਦਿਲੀ ਦਿਖਾਈ, ਉਹਦਾ ਜਿਹੜਾ ਅੰਦਰ ਸੀਗਾ ਉਹ ਅਮੀਰਾਂ ਨਾਲੋਂ ਕਿਤੇ ਜ਼ਿਆਦਾ ਸੀ। ਅਸੀਂ ਆ ਜਿਹੜੇ ਤੁਸੀਂ ਸਾਡੀ ਇੱਜ਼ਤ ਕਰਦੇ ਹੋ, ਔਰ ਜੋ ਪਿਆਰ ਸਾਨੂੰ ਪਾਕਿਸਤਾਨ 'ਚ ਆ ਕੇ ਮਿਲਦਾ ਵਾ, ਉਹ ਇੱਕ ਆਪਣੇ ਆਪ ਵਿੱਚ ਮਿਸਾਲ ਆ। ਤੇ ਇਸ ਵਾਰ ਮੈਂ ਜਿਹੜੀ ਬੱਚਿਆਂ ਦੀ ਤਾਦਾਦ ਬਹੁਤ ਵੇਖੀ ਆ। ਮੈਂ ਸੋਚਿਆ ਸੀ ਕਿ ਮੇਰਾ ਬੱਚਾ ਇਸ ਵਾਰ ਯਾਤਰਾ 'ਚ ਇਕੱਲਾ ਹੋਊਗਾ, ਪਰ ਨਹੀਂ, ਇਸ ਵਾਰ ਹੋਰ ਮਾਪੇ ਵੀ ਬੱਚਿਆਂ ਨੂੰ ਲੈ ਕੇ ਆਏ ਆ। ਧੰਨਵਾਦ ਜੀ। ਮੈਂ ਜੀ ਤੀਸਰੀ ਵਾਰ ਇਸ ਸਥਾਨ 'ਤੇ ਆਇਆ, ਔਰ ਪੰਜਾਬ ਦੇ ਵਿੱਚ ਮੈਂ ਜਗਬਾਣੀ ਅਖਬਾਰ ਦੀ ਨੁਮਾਇੰਦਗੀ ਕਰ ਰਿਹਾ, ਔਰ ਮੇਰਾ ਅਖਬਾਰ ਦਾ ਮਾਲਕ ਖੁਦ ਲਾਹੌਰ ਦੇ ਵਿੱਚੋਂ ਮੈਟਰ ਕਰਕੇ ਗਿਆ ਸੀ, ਜੋ ਇਸ ਵਕਤ ਅਖਬਾਰ ਚਲਾ ਰਿਹਾ। ਤੇ ਉਹਨੂੰ ਜਦੋਂ ਪਾਕਿਸਤਾਨ ਦਾ ਨਾਂ ਲਈਦਾ, ਉਹਦੇ ਮਨ 'ਚ ਵੀ ਖੁਸ਼ੀ ਪੈਦਾ ਹੁੰਦੀ ਹੈ ਕਿ ਸਾਡਾ ਜਿਹੜਾ ਪੰਜਾਬ ਸੀਗਾ ਟੋਟੇ ਟੋਟੇ ਕਰ ਦਿੱਤਾ ਗਿਆ। ਠੀਕ ਹੈ ਜੀ। ਦੂਸਰੀ ਗੱਲ ਇਹ ਆ ਵੀ ਤੀਸਰੀ ਵਾਰ ਮੈਂ ਆਇਆ ਤੇ ਇਹ ਦੇਖਿਆ ਗਿਆ ਕਿ ਯਾਤਰਾ ਦੇ ਵਿੱਚ ਜਿਹੜਾ ਨੌਜਵਾਨ ਤਬਕਾ ਮਾੜਾ ਮੋਟਾ ਨਜ਼ਰ ਆਉਂਦਾ। ਮੇਰਾ ਖਿਆਲ ਐਤਕੀ ਵੀ ਕੋਈ ਨੌਜਵਾਨ ਤਬਕਾ ਨਹੀਂ ਆਇਆ, ਕਿਉਂਕਿ ਉੱਥੇ ਜਿਹੜਾ ਨੌਜਵਾਨ ਤਬਕੇ ਦੇ ਵਿੱਚ ਡਰ ਪੈਦਾ ਕੀਤਾ ਗਿਆ ਕਿ ਜਿਹੜਾ ਪਾਕਿਸਤਾਨ ਦੀ ਜਦੋਂ ਸਟੈਂਪ ਲੱਗ ਜਾਂਦੀ ਹੈ, ਉਦੋਂ ਉਹ ਵੀਜ਼ਾ ਕੈਨੇਡਾ ਅਮਰੀਕਾ ਦਾ ਨਹੀਂ ਲੱਗਦਾ। ਪਰ ਸਾਡੀ ਸੋਚ ਅਲੱਗ ਆ। ਮੈਂ ਆਪਣੇ ਬੱਚਿਆਂ ਨੂੰ ਵੀ ਇਸ ਵਾਰ ਲੈ ਕੇ ਆਇਆ ਵੀ ਜੇਕਰ ਪਰਮਾਤਮਾ ਨੇ, ਉਸ ਗੁਰੂ ਨਾਨਕ ਨੇ ਸਾਨੂੰ ਖੁਸ਼ੀਆਂ ਦੇਣੀਆਂ, ਸਾਨੂੰ ਕੈਨੇਡਾ ਅਮਰੀਕਾ ਜਾਣ ਦੀ ਲੋੜ ਨਹੀਂ, ਸਾਡਾ ਉਹਨੇ ਘਰੇ ਹੀ ਕੈਨੇਡਾ ਬਣਾ ਦੇਣਾ। ਇਸ ਲਈ ਸਾਨੂੰ ਵੱਧ ਤੋਂ ਵੱਧ ਇਸ ਸਥਾਨ 'ਤੇ ਆਉਣਾ ਚਾਹੀਦਾ ਤੇ ਕਿਤੇ ਵੀ ਝਾਕ ਨਹੀਂ ਰੱਖਣੀ ਚਾਹੀਦੀ। ਇੱਕ ਜਿਹੜੀ ਅਰਦਾਸ ਦੇ ਵਿੱਚ ਗੱਲ ਕੀਤੀ ਜਾਂਦੀ ਆ ਵੀ ਸਾਡੇ ਜਿਹੜੇ ਗੁਰਧਾਮ ਪੰਥ ਤੋਂ ਜਿਨ੍ਹਾਂ ਤੋਂ ਵਿਛੋੜਿਆ ਗਿਆ, ਠੀਕ ਹੈ ਜੀ, ਅਰਦਾਸ ਨਾਲ ਮੈਂ ਸਹਿਮਤ ਹਾਂ, ਪਰ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ, ਕਿਉਂਕਿ ਮੈਂ ਜਦੋਂ ਮਨ 'ਚ ਚਾਹਿਆ ਮੈਂ ਸਾਰੇ ਸਥਾਨਾਂ ਦੇ ਦਰਸ਼ਨ ਕੀਤੇ। ਪੰਜਾ ਸਾਹਿਬ ਵੀ ਜਾਇਆ, ਔਰ ਕਰਤਾਰਪੁਰ ਵੀ ਜਾਇਆ, ਲਾਹੌਰ ਵੀ ਜਾਇਆ। ਠੀਕ ਆ, ਸਾਡੇ ਮਨ 'ਚ ਭਾਵਨਾ ਹੋਣੀ ਚਾਹੀਦੀ ਆ, ਔਰ ਜਿਹਦੇ ਮਨ 'ਚ ਭਾਵਨਾ ਨਹੀਂ, ਉਹਦੇ ਤੋਂ ਤਾਂ ਆਪਣੇ ਪਿੰਡ ਵਾਲਾ ਗੁਰਦੁਆਰਾ ਵੀ ਵਿਛੜਿਆ ਹੋਇਆ। ਜਿਹਦੇ ਕੋਲ ਸਮਾਂ ਨਹੀਂ, ਉਹਦੇ ਕੋਲ ਪਿੰਡ ਵਾਲਾ ਗੁਰਦੁਆਰਾ ਵਿਛੜਿਆ ਹੋਇਆ ਵਾ। ਅਸੀਂ ਕੈਨੇਡਾ ਅਮਰੀਕਾ ਜਾਣ ਦੇ ਲਈ ਵੀਜ਼ੇ ਲੈਂਦੇ ਆ, ਫਾਈਲਾਂ ਅਪਲਾਈ ਕਰਦੇ ਆ। ਤੇ ਮੈਂ ਇੱਕ ਬਹੁਤ ਜ਼ਰੂਰੀ ਕੰਮ ਸੀ, ਜਦੋਂ ਇਸ ਵਾਰ ਵੀਜ਼ਾ ਅਪਲਾਈ ਕੀਤਾ, ਮੈਂ ਕਿਤੇ ਜਾਣਾ ਸੀ, ਤੇ ਮੈਂ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਆ ਗਮਰੀਤ ਸਿੰਘ ਬੂ, ਕੀਮਤੀ ਰੁਝੇਵੇਂ 'ਚੋਂ ਮੈਂ ਆਪਣੇ 3 ਪਾਸਪੋਰਟ ਦੇ ਕੇ ਗਿਆ, ਤੇ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਵੀਜ਼ਾ ਵੀ ਲੱਗ ਗਿਆ। ਠੀਕ ਹੈ ਜੀ। ਤੇ ਸਾਨੂੰ ਬਹੁਤ ਖੁਸ਼ੀ ਹੋਈ ਇਸ ਸਥਾਨ 'ਤੇ ਆ ਕੇ, ਤੇ ਮਨ 'ਚ ਭਾਵਨਾ ਹੋਣੀ ਚਾਹੀਦੀ ਹੈ, ਤੇ ਪਰਮਾਤਮਾ ਕਿਰਪਾ ਕਰੇ ਅਗਲੀ ਵਾਰ ਜਿਹੜੇ 2 ਬੱਚੇ ਸਾਡੇ ਰਹਿ ਗਏ, ਅਸੀਂ ਉਹ ਵੀ ਲੈ ਕੇ ਆਵਾਂਗੇ। ਧੰਨਵਾਦ।